है। पिछली पढ़ाई फरखंदा लोधी होरां ने लिखी। फरखंदा लोधी होरी 1937 ਨੂੰ ਹੁਸ਼ਿਆਰਪੁਰ ਚੜ੍ਹਦੇ ਪੰਜਾਬ ਵਿੱਚ ਪੈਦਾ ਹੋਏ ਤੇ 5 ਮਈ 2010 ਨੂੰ ਵਾਵਡਾ ਟਾਊਨ ਲਾਹੌਰ ਵਿੱਚ ਉਹਨਾਂ ਦੀ ਵਫਾਤ ਹੋਈ। ਆਪ ਦੇ ਵਾਲਿਦ ਦਾ ਨਾਂ ਨਵਾਜ਼ ਖਾਨ ਸੀ। ਹੁਸ਼ਿਆਰਪੁਰ ਤੋਂ ਉਹ ਹਿਜਰਤ ਕਰਕੇ ਸਾਹੀਵਾਲ ਆ ਕੇ ਵਸੇ। ਸਾਹੀਵਾਲ ਤੋਂ ਬਾਅਦ ਆਪ ਨੇ ਮੁਲਾਜ਼ਮਤ ਦੀ ਖਾਤਰ ਲਾਹੌਰ ਵੱਲ ਸਫ਼ਰ ਕੀਤਾ ਤੇ ਬਤੌਰ ਲਾਇਬ੍ਰੇਰੀਅਨ ਵੱਖ-ਵੱਖ ਕਾਲਜਾਂ ਵਿੱਚ ਕੰਮ ਕਰਦੇ ਰਹੇ। ਸ਼ਾਲਾਮਾਰ ਕਾਲਜ, ਕੁਈਨ ਮੈਰੀ ਕਾਲਜ ਤੇ ਗਵਰਨਮੈਂਟ ਕਾਲਜ ਯੂਨੀਵਰਸਿਟੀ ਵਿੱਚ ਉਹ ਕੰਮ ਕਰਦੇ ਰਹੇ। ਗਵਰਨਮੈਂਟ ਕਾਲਜ ਯੂਨੀਵਰਸਿਟੀ ਵਿੱਚ ਬਤੌਰ ਲਾਇਬ੍ਰੇਰੀਅਨ ਉਹਨਾਂ ਨੇ ਰਿਟਾਇਰਮੈਂਟ ਹਾਸਿਲ ਕੀਤੀ। ਸਾਬਰ ਲੋਧੀ ਹੋਰਾਂ ਨਾਲ ਉਹਨਾਂ ਦੀ ਸ਼ਾਦੀ ਹੋਈ ਤੇ ਰੱਬ ਨੇ ਉਹਨਾਂ ਨੂੰ ਔਲਾਦ ਤੋਂ ਮਹਿਰੂਮ ਰੱਖਿਆ। ਪੰਜਾਬੀ ਕਹਾਣੀ ਤੇ ਨਾਵਲ ਵਿੱਚ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ। ਚੰਨੇ ਦੇ ਓਲੇ, ਹਿਰ ਦੇ ਵਿੱਚ ਤਰੇੜਾਂ ਤੇ ਕਿਉਂ, ਉਹਨਾਂ ਦੇ 3 ਕਹਾਣੀ ਪਰਾਗੇ ਸਨ। ਇੱਕ ਨਾਵਲ ਜੰਡ ਦਾ ਅੰਗਿਆਰ, ਜਿਹੜਾ ਕਿ ਦਰਸੀ ਕਿਤਾਬ ਦੇ ਵਿੱਚ ਨਾਵਲਟ, ਕਿਉਂਕਿ ਪੁਰਾਣੀ ਕਿਤਾਬ ਛਪੀ ਹੈ ਇਸ ਲਈ ਉਹਦੇ 'ਚ ਨਾਵਲਟ ਲਿਖਿਆ ਗਿਆ, ਔਰ ਨਾਵਲ ਸੀ ਜੰਡ ਦਾ ਅੰਗਿਆਰ ਛਪਿਆ ਹੈ। ਇਸ ਤੋਂ ਇਲਾਵਾ ਉਹਨਾਂ ਨੇ ਉਰਦੂ ਵਿੱਚ ਬੇਤਹਾਸ਼ਾ ਕਿਤਾਬਾਂ ਲਿਖੀਆਂ, ਪਰ ਜਿਹੜੀ ਮਾਨਤਾ ਉਹਨਾਂ ਨੂੰ ਪੰਜਾਬੀ ਵਿੱਚ ਮਿਲੀ ਉਹ ਉਹਨਾਂ ਨੇ ਆਪ ਵੀ ਮੰਨਿਆ ਕਿ ਮੈਨੂੰ ਜਿਹੜੀ ਮਾਨਤਾ, ਜਿਹੜੀ ਇੱਜ਼ਤ ਪੰਜਾਬੀ ਆਪਣੀ ਜ਼ੁਬਾਨ ਲਿਖ ਕੇ ਮਿਲੀ ਹੈ ਉਹ ਕਿਸੇ ਹੋਰ ਪਾਸਿਓਂ ਨਹੀਂ ਮਿਲੀ। ਪਿਛਲੀ ਪੜ੍ਹਾਈ 12ਵੀਂ ਦੀ ਕਹਾਣੀ ਹੈ ਜਿਹੜੀ ਅਸੀਂ ਪੜ੍ਹਾਂਗੇ ਸਬਕ। ਪਿਛਲੀ ਪੜ੍ਹਾਈ ਟਿਊਸ਼ਨ ਨੂੰ ਆਖਦੇ ਨੇ। ਸਕੂਲ ਜਾਂ ਕਾਲਜ ਤੋਂ ਬਾਅਦ ਜਿਹੜੀ ਪੜ੍ਹਾਈ ਪੜ੍ਹੀ ਜਾਂਦੀ ਹੈ ਪ੍ਰਾਈਵੇਟ ਤੌਰ 'ਤੇ ਉਹਨੂੰ ਪਿਛਲੀ ਪੜ੍ਹਾਈ ਆਖਿਆ ਜਾਂਦਾ ਹੈ। ਅਸੀਂ ਇਹਨੂੰ ਪੜ੍ਹਾਂਗੇ, ਨਾਲ ਨਾਲ ਦੇਖਾਂਗੇ ਕਿ ਤਾਲੀਮ ਦੇ ਲਿਹਾਜ਼ ਨਾਲ ਉਹਨਾਂ ਨੇ ਕੀ ਦੇਖਿਆ ਤੇ ਇੱਕ ਤਾਲੀਮ ਦੇਣ ਵਾਲਾ ਜਿਹੜਾ ਹੈ ਉਹਦਾ ਕੀ ਕਿਰਦਾਰ ਹੈ ਇਸ ਮੁਆਸ਼ਰੇ ਵਿੱਚ, ਤੇ ਇਸ ਮੁਆਸ਼ਰੇ ਉੱਤੇ ਹਲਕੀ ਹਲਕੀ ਕਿਵੇਂ ਉਹ ਚੋਟ ਕਰਦੇ ਨੇ। ਮਾਸਟਰ ਜੀ ਹੋਰਾਂ ਨੂੰ ਇਸ ਗਲੀ ਵਿੱਚ ਵਸਦਿਆਂ ਬਹੁਤੇ ਨਹੀਂ ਤੇ ਘੱਟੋ ਘੱਟ 25 ਵਰ੍ਹੇ ਹੋ ਗਏ ਨੇ। ਗਲੀ ਨੇ ਇਹਨਾਂ ਵਰ੍ਹਿਆਂ ਵਿੱਚ ਕਈ ਬਾਣੇ ਬਦਲੇ, ਬਾਣੇ, ਕੱਪੜੇ, ਲਿਬਾਸ, ਹਾਲਤਾਂ, ਪਰ ਮਾਸਟਰ ਜੀ ਦੀ ਹਾਲਤ ਨਹੀਂ ਬਦਲੀ। ਹਾਂ, ਸਿਰ ਉਹਨਾਂ ਦੇ ਕੱਪੜਿਆਂ ਜਿਹਾ ਕਸਮੈਲਾ ਹੋ ਗਿਆ ਤੇ ਬੁੱਤ ਅਧੂਰਾਣਾ, ਕਮਜ਼ੋਰ, ਲਿੱਸਾ। ਉਹ ਅੱਜ ਵੀ ਹੱਥ ਵਿੱਚ ਛਮਕ ਫੜੀ ਮੋਰੀ ਦੇ ਕੰਢੇ ਜਮਾਤ ਲਾ ਕੇ ਮੁਹੱਲੇ ਦੇ ਨਿੱਕਿਆਂ ਬਾਲਾਂ ਨੂੰ ਪਿਛਲੀ ਪੜ੍ਹਾਈ ਕਰਵਾਉਂਦੇ। ਛਮਕ ਸੋਟੀ ਨੂੰ ਆਖਦੇ ਨੇ, ਮੋਰੀ ਗੰਦੀ ਨਾਲੀ ਦੇ ਕੰਢੇ ਜਮਾਤ ਲਾ ਕੇ ਉੱਥੇ ਉਹਨਾਂ ਨੇ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰਤਾ। ਬਾਲ ਆਪਣੇ ਟੁੱਟੇ ਖੱਸੇ ਬਸਤਿਆਂ 'ਚੋਂ ਕਿਤਾਬਾਂ, ਕਾਇਦੇ ਹੌਲੀ ਹੌਲੀ ਕੱਢਦੇ, ਉੱਪਰ ਨੀਲੇ ਅਸਮਾਨ ਵੱਲ ਤੱਕਦੇ ਜਿੱਥੇ ਗੁੱਡੀਆਂ, ਤਕਲਾਂ, ਤੁਕਲਾਂ ਉੱਡਦੀਆਂ ਤੇ ਕਬੂਤਰ ਕਲਾਬਾਜ਼ੀਆਂ ਖਾਂਦੇ ਨੇ। ਤੁਕਲਾਂ, ਪਤੰਗਾਂ। ਨਿਆਣਿਆਂ ਦੀ ਉਮੰਗ ਪਤਲੀ ਡੋਰ ਨਾਲ ਬੱਜੀ। ਨਿਆਣਾ, ਛੋਟੇ ਬੱਚੇ। ਉਮੰਗ, ਸਦਰ, ਖਾਹਿਸ਼ ਨਾਜ਼ੁਕ ਪਰਾਂ ਤੇ ਸਵਾਰ ਖੁੱਲੀ ਫਜ਼ਾ ਵਿੱਚ ਤਾਰੀਆਂ ਲਾਉਂਦੀ ਹੈ। ਇਹ ਜਿਹੜੇ ਉਹਨਾਂ ਨੇ ਫਿਕਰੇ ਲਿਖਦੇ ਨੇ, ਫਲਸਫਾ ਹੈ ਯਾਤੀ ਦਾ ਫਲਸਫਾ, ਉਹ ਖਾਸ ਉਹਨਾਂ ਦੀ ਪਹਿਚਾਣ ਹੈ। ਜਦੋਂ ਬਾਲਾਂ ਦੀਆਂ ਨਜ਼ਰਾਂ ਕਿਤਾਬ ਤੋਂ ਅਸਮਾਨਾਂ ਵੱਲ ਛੜੱਪੇ ਲਾਉਂਦੀਆਂ, ਉੱਡਦੀਆਂ ਜਾਂਦੀਆਂ ਤੇ ਮਾਸਟਰ ਜੀ ਨੂੰ ਕਹਿਰ ਚੜ ਜਾਂਦਾ, ਗੁੱਸਾ ਆਉਂਦਾ, ਪਰ ਉਹ ਕਿਸੇ ਨੂੰ ਛਮਕ ਨਾਲ ਮਾਰ ਨਹੀਂ ਸਕਦੇ, ਸੋਟੀ ਨਾਲ ਨਹੀਂ ਮਾਰ ਸਕਦੇ ਸੀ। ਛਮਕ ਜ਼ਮੀਨ ਤੇ ਮਾਰ ਮਾਰ ਆਖਦੇ, ਓਏ ਓਏ ਬੇਵਕੂਫੋ, ਘਰੋਂ ਪੜ੍ਹਨ ਆਇਓ ਕਿ ਪਤੰਗਬਾਜ਼ੀ ਕਰਨ। ਉਹ ਛਮਕ ਚੁੱਕ ਕੇ ਮਾਰਨ ਦਾ ਡਰਾਵਾ ਵੀ ਦਿੰਦੇ ਨੇ। ਬਸ ਇਹਨਾਂ ਕੋ ਦਮਖਮ ਹੈ, ਬਹੁਤ ਵੱਡੀ ਤੰਗ, ਬਸ ਇਹਨਾਂ ਕੋ ਦਮਖਮ ਹੈ ਮਾਸਟਰ ਜੀ ਵਿੱਚ। ਯਾਨੀ ਇੱਕ ਆਲਮ ਬੰਦਾ ਜਿਹੜਾ ਤਾਲੀਮ ਦੇ ਰਿਹਾ, ਉਹਦਾ ਦਮਖਮ, ਉਹਦਾ ਰੋਬ, ਦਬਦਬਾ, ਉਹਦੀ ਹਿੰਮਤ। ਫਿਰ ਜਦ ਕੋਈ ਛਲੇਡਾ ਜਿਹਾ ਮੁੰਡਾ, ਸ਼ਰਾਰਤੀ ਜਿਹਾ ਮੁੰਡਾ ਕਟੀ ਹੋਈ ਪਤੰਗ ਦੀ ਡੋਰ ਲੁੱਟਣ ਲਈ ਨੱਸ ਪੈਂਦਾ ਹੈ ਤੇ ਬਾਕੀ ਜਾਤਕ, ਬਾਕੀ ਸਟੂਡੈਂਟ, ਬਾਕੀ ਪਿੱਛੇ ਤਾਲਿਬ ਇਲਮ ਉਸ ਮੁੰਡੇ ਨੂੰ ਫੜਨ ਲਈ ਦੌੜ ਪੈਂਦੇ ਨੇ। ਮਾਸਟਰ ਜੀ ਬੇਬਸ ਹੋ ਕੇ ਬਹਿ ਰਹਿੰਦੇ ਨੇ। ਇਹ ਤਮਾਸ਼ਾ ਰੋਜ਼ ਹੀ ਹੁੰਦਾ ਹੈ। ਬੇਬਸੀ ਇੱਕ ਆਲਮ ਦੀ, ਇੱਕ ਇਲਮ ਵਾਲੇ ਦੀ ਬੇਬਸੀ। ਇੱਕ ਦਿਨ ਰਾਜੋ ਨਾਲੀ ਕੱਢਦਿਆਂ ਕੰਢਿਆਂ ਪੈਂਗੀ ਅੱਖ ਘੁਮਾ ਕੇ ਤੇ ਕਈ ਵਾਰੀ ਹੱਸ ਕੇ ਆਖਿਆ। ਰਾਜੋ ਉਹ ਸਫਾਈ ਕਰਨ ਵਾਲੀ
ਹੁਣ ਕਰੈਕਟਰ ਦੇ ਨਾਲ, ਇੱਕ ਵੱਡੇ ਕਰੈਕਟਰ ਦੇ ਨਾਲ ਦੂਜਾ ਕਰੈਕਟਰ ਉਹਨਾਂ ਦੇ ਪੂਰੇ ਮੁਆਜ਼ਨਾ ਕਰਦੇ ਪਏ ਨੇ। ਫਰਹਾਂਦਾ ਲੋਧੀ ਹੋਰੀ ਇੱਕ ਵੱਡਾ ਅਫਸਾਨਾ ਨਗਾਰ ਉਹੀ ਹੁੰਦਾ ਹੈ ਜਿਹੜਾ ਆਪਣੇ ਕਿਰਦਾਰਾਂ ਨੂੰ ਇੰਨਾ ਮਜ਼ਬੂਤ ਰੱਖਦਾ ਹੈ ਕਿ ਇੰਝ ਲੱਗਦਾ ਹੈ ਕਿ ਸਾਡੇ ਸਾਹਮਣੇ ਜੀ ਰਹੇ ਨੇ। ਮਾਸਟਰ ਜੀ, ਇਹ ਮੁੰਡੇ ਤਾਂ ਤੁਹਾਡੇ ਵੱਸ ਦੇ ਨਹੀਂ, ਹੁੰਦੀ ਹਾਂ ਮੈਂ ਤੁਹਾਡੀ ਥਾਂ ਤੇ ਤੁਸੀਂ ਵੇਖਦੇ ਆ ਕਿੰਝ ਨੱਸਦੇ ਨੇ ਗੁੱਡੀਆਂ ਪਿੱਛੇ। ਇੰਨਾ ਆਖ ਕੇ ਰਾਜੋ ਮੂੰਹ ਵਿੱਚ ਬੁੜਬੁੜ ਕਰਦੀ ਜ਼ੋਰ ਜ਼ੋਰ ਦੀ ਝਾੜੂ ਮਾਰਨ ਲੱਗ ਪਈ। ਅੱਲਾ ਵੀ ਖੁਰੇ ਕੀ ਸੋਚ ਕੇ ਬੰਦਿਆਂ ਨੂੰ ਥਾਂ ਪਥਾਂ ਸੁੱਟਦਾ ਜਾਂਦਾ ਹੈ। ਇਸ ਨਮਾਣੇ ਨੂੰ ਮਾਸਟਰ ਬਣਾ ਛੱਡਿਆ ਸੀ। ਨਮਾਣਾ ਵਿਚਾਰਾ। ਇੱਕ ਮਾਸਟਰ ਦੀ ਕੀ ਕਦਰ ਹੈ ਇਸ ਸੁਸਾਇਟੀ ਦੇ ਵਿੱਚ, ਇਲਮ ਵੰਡਣ ਵਾਲੇ ਦੀ ਕੀ ਕਦਰ ਹੈ ਤੇ ਦੌਲਤ ਵੰਡਣ ਵਾਲੇ ਦੀ ਕੀ ਕਦਰ ਹੈ। ਇੰਡਸਟਰੀਅਲਿਜ਼ਮ ਪੂਰਾ ਨਜ਼ਰ ਆਏਗਾ ਤੁਹਾਨੂੰ ਇਸ ਕਹਾਣੀ 'ਚ। ਰਾਜੋ ਦੇ ਪੁੱਠੇ ਸਿੱਧੇ ਹੱਥ ਮਾਰਨ ਨਾਲ ਗੰਦੀਆਂ ਛਿੱਟਾਂ ਉੱਡ ਕੇ ਮਾਸਟਰ ਜੀ ਦੇ ਚਿੱਟਿਆਂ ਕੱਪੜਿਆਂ ਤੇ ਜਾ ਪਈਆਂ। ਚਿੱਟੇ ਕੱਪੜੇ ਉਹਦੀ ਸਿਫਾਰਿਸ਼ ਵੀ, ਉਹਦੀ ਸਾਦਗੀ, ਉਹਦੀ ਸ਼ਰਾਫਤ ਦੀ ਨੁਮਾਇੰਦਗੀ ਹੈ। ਮਾਸਟਰ ਜੀ ਉਛਲ ਕੇ ਜ਼ਰਾ ਕੁ ਅਗਾਂਹ ਹੋਏ ਤੇ ਬੋਲੇ, ਰਾਜੋ ਭੈਣ, ਵੇਖ ਕੇ ਸਫਾਈ ਕਰਨ ਵਾਲੀ। ਰਾਜੋ ਉਹਦਾ ਗੱਲ ਕਰਨ ਦਾ ਅੰਦਾਜ਼ ਤੇ ਮਾਸਟਰ ਜੀ ਵਿਚਾਰੇ ਨਮਾਣਿਆਂ ਵਾਂਗੂ ਗੱਲ ਕਰਨ ਦਾ ਅੰਦਾਜ਼, ਇਹ ਦੋਵੇਂ ਚੀਜ਼ਾਂ ਤੁਸੀਂ ਆਪਣੇ ਜ਼ਿਹਨ ਵਿੱਚ ਰੱਖਣਾ, ਕਿਉਂਕਿ ਕਹਾਣੀ ਅੱਗੇ ਇਸੇ ਤਰ੍ਹਾਂ ਹੀ ਟੁਰਦੀ ਜਾਏਗੀ। ਮਾਸਟਰ ਜੀ ਵਿਚਾਰੇ ਗਲੀ ਦਾ ਕੱਖ ਉਂਝ ਵੀ ਕੁਸਕਦੇ ਨਹੀਂ, ਉੱਚੀ ਨਹੀਂ ਬੋਲਦੇ। ਉਹਦੀ ਜੁਰਤ ਕੀ ਉੱਚੀ ਬੋਲੇ, ਕੱਖਾਂ ਦੀ ਵੀ ਕੀ ਜੁਰਤ। ਆਪ ਹੀ ਖਿਆਲ ਕਰ ਭੈਣ, ਉਹ ਭੈਣ ਕਰਕੇ ਗੱਲ ਕਰਦੇ ਪਏ ਨੇ। ਰਾਜੋ ਭੈਣ ਵੇਖ ਕੇ ਆਪ ਹੀ ਖਿਆਲ ਕਰ, ਤੇ ਰਾਜੋ ਆਕੜ ਕੇ, ਕਿਉਂਕਿ ਉਹਦੇ ਕੋਲ ਦੌਲਤ ਦੀ ਆਕੜ ਹੈ। ਮੈਂ ਕੀ ਖਿਆਲ ਕਰਾਂ, ਨਾਲੀ ਉੱਤੇ ਤੁਸੀਂ ਆਪ ਹੀ ਬੈਠੇ ਹੋ, ਮੈਂ ਤੇ ਨਹੀਂ ਪਾਇਆ। ਰਾਜੋ ਦੇ ਮੂੰਹ ਤੇ ਮਾਦਰਤ ਵਾਲੀ ਕੋਈ ਲਕੀਰ ਵੀ ਨਹੀਂ ਸੀ, ਕੋਈ ਮਾਫੀ ਵਾਲੀ ਨਹੀਂ, ਤੇ ਨਾ ਹੀ ਉਸੇ ਗੱਲ ਹੱਸ ਕੇ ਆਖੀ ਸੀ, ਸਗੋਂ ਗਿਲਾ ਕੀਤਾ। ਸਾਡੇ ਸਮਾਜ ਦੀ ਅਸਲ ਤਸਵੀਰ। ਮਾਸਟਰ ਜੀ, ਇਹ ਥਾਂ ਤੇ ਤੁਸਾਂ ਉੱਕਾ ਮਾਲੀ ਲਈਏ, ਬਾਲਾਂ ਨੂੰ ਘਰੋਂ ਨਵਾ ਧਵਾ ਕੇ ਘੱਲੀ ਦਾ ਤੇ ਕੋਈ ਅੱਖਰ ਸਿਖਾਣਗੇ, ਅੱਖਰ, ਲਫ਼ਜ਼, ਹਰਫ, ਤੇ ਤੁਸੀਂ ਉਹਨਾਂ ਨੂੰ ਨਾਲੀ ਬੰਨੇ ਬਹਾ ਛੱਡਿਆ। ਗੰਦੀ ਨਾਲੀ ਥੱਲੇ ਕੋਲ ਬੜਾ ਦਿੰਦੇ ਹੋ, ਗੰਦ ਵਿੱਚ ਬਹਿ ਕੇ ਛਿੱਟਾਂ ਤੋਂ ਕਾਬਰਦੇ ਹੋ। ਕੀ ਕਹਿਣੇ ਤੁਹਾਡੇ, ਗੰਦ ਵਿੱਚ ਆਲਮ ਰਹਿ ਰਿਹਾ ਹੈ ਤੇ ਛਿੱਟਾਂ ਤੋਂ ਕਾਬਰ ਰਿਹਾ ਹੈ ਕਿ ਉਹਦੀ ਇੱਜ਼ਤ ਨਫਸ, ਉਹਦੀ ਸ਼ਰਾਫਤ ਨੂੰ ਕੋਈ ਨਾ ਕੋਈ ਦਾਗ ਨਾ ਲੱਗ ਜਾਏ। ਮਾਸਟਰ ਜੀ ਮੁਜਰਮਾਂ ਵਾਂਗੂ ਨੀਵੀਂ ਪਾ ਲਈ। ਰਾਜੋ ਨਾਲ ਇਸ ਤਰ੍ਹਾਂ ਦੀ ਚਖ ਦੂਜੇ ਤੀਜੇ ਦਿਨ ਹੋ ਜਾਂਦੀ। ਉਹ ਹਮੇਸ਼ਾ ਰਾਜੋ ਦੀ ਕੈਂਚੀ ਵਰਗੀ ਜੀਭ ਅੱਗੇ ਚੁੱਪ ਸਾਧ ਲੈਂਦੇ। ਆਲਮ ਦੀ ਇਹ ਪਛਾਣ ਹੈ ਕਿ ਉਹ ਮੂੰਹ ਖੋਲਣ ਤੋਂ ਪਹਿਲੇ ਆਪਣੇ ਦਿਮਾਗ ਨੂੰ ਖੋਲ ਲੈਂਦਾ ਹੈ। ਜਿਸ ਬੰਦੇ ਦੇ ਹੱਥ ਗੰਦ ਵਿੱਚ ਹੋਣ, ਉਹਦੇ ਕੋਲੋਂ ਚਿੱਟ ਕਪੜੀਏ ਲੋਕ ਸਦਾ ਤੋਂ ਡਰਦੇ ਆਏ ਨੇ। ਇਖਲਾਕੀਆਤ ਦੇ ਉੱਤੇ ਬਾਰ-ਬਾਰ ਫਰਹਾਂਦਾ ਲੋਧੀ ਸਾਨੂੰ ਦੱਸਦੇ ਨੇ। ਮਾਸਟਰ ਜੀ ਤੇ ਪੱਕੇ ਸਫੇਦ ਪੋਸ਼ ਸਨ। ਉਹਨਾਂ ਦੇ ਕੋਲ ਰਾਜੋ ਦੇ 2 ਮੁੰਡੇ ਪੜ੍ਹਦੇ ਸਨ, 20-20 ਰੁਪਇਆਂ ਤੇ ਪੈਸਾ, ਦੌਲਤ। ਤੇ ਜੇ ਉਹ ਰਾਜੋ ਨਾਲ ਔਖਾ ਬੋਲਦੇ ਤੇ 40 ਦਾ ਨੁਕਸਾਨ ਬਰਦਾਸ਼ਤ ਕਰਦੇ। ਭਾਵੇਂ ਉਹ ਬਹੁਤ ਵਾਰੀ ਮੰਗਣ ਪਿੱਛੋਂ ਹੀ ਦਿੰਦੀ ਸੀ, ਤੇ ਪੈਸਾ ਜਿਹਦੇ ਵੀ ਹੱਥ ਵਿੱਚ ਹੋਵੇ ਉਹ ਤਾਕਤਵਰ ਹੁੰਦਾ। ਕੀਵਰਡਸ ਆਫ ਦਾ ਸਟੋਰੀ, ਇਸ ਕਹਾਣੀ ਦੇ ਕੀਵਰਡਸ ਜਿਹੜੇ ਅੱਗੇ ਮੈਂ ਪੜ੍ਹਨ ਲੱਗਾ। ਮਾਸਟਰ ਜੀ ਕਹਿੰਦੇ ਨੇ ਪੈਸਾ ਪਿਸਤੌਲ ਹੁੰਦਾ ਹੈ ਤੇ ਆਪਣਾ ਲਾਇਸੈਂਸ ਆਪ, ਇਸ ਨੂੰ ਸਾਰੇ ਖੂਨ ਮਾਫ ਹੁੰਦੇ ਨੇ। ਸਾਡੀ ਸੁਸਾਇਟੀ ਕਿ ਪੈਸਾ, ਰਿਸ਼ਵਤ, ਸਿਫਾਰਿਸ਼, ਦੌਲਤ, ਮਾਦੀਅਤ ਪ੍ਰਸਤੀ ਸਾਰੇ ਪਾਸੇ ਇਹੀ ਚੱਲਦੀ ਪਈ ਹੈ। ਕੋਈ ਇਲਮ ਦੀ ਕਦਰ ਨਹੀਂ, ਕੋਈ ਆਲਮ ਦੀ ਕਦਰ ਨਹੀਂ, ਕੋਈ ਹੋਰ ਸਮਾਜ 'ਚ ਸਾਡੇ ਕੋਲ ਰਿਸ਼ਤਾ ਹੀ ਕੋਈ ਨਹੀਂ ਰਹਿ ਗਿਆ। ਰਾਜੋ ਤੇ ਉਂਝ ਹੀ ਖੁੰਡੀ ਛੁਰੀ ਸੀ। ਬਦਰੂਆਂ ਕੱਢ ਕੇ ਇਸ ਦਾ ਮੂੰਹ ਬਦਰੂ ਬਣ ਚੁੱਕਿਆ। ਐਸੀ ਛੁਰੀ ਜਿਹਦੇ ਨਾਲ ਕੋਈ ਚੀਜ਼ ਵੱਡੀ ਵੀ ਨਹੀਂ ਜਾਂਦੀ, ਫਿਰ ਖਰਾਬ ਵੀ ਹੋ ਜਾਂਦੀ ਹੈ, ਭੈੜੀ ਵੀ ਹੋ ਜਾਂਦੀ ਹੈ, ਤੇਜ਼ ਨਹੀਂ ਹੁੰਦੀ। ਮਾਸਟਰ ਜੀ ਦੇ ਕਈ ਸ਼ਾਗਿਰਦ ਜਵਾਨ ਹੋ ਕੇ ਨਵੇਂ ਕਾਰੋਬਾਰਾਂ ਵਿੱਚ ਰੁੱਝ ਗਏ। ਬਾਜ਼ੇ ਤਾਂ ਉਹਨਾਂ ਕੋਲ ਇੰਝ ਲੰਘ ਜਾਂਦੇ ਜਿਵੇਂ ਜਾਣਦੇ ਹੀ ਨਹੀਂ। ਪਰ ਮਾਸਟਰ ਜੀ ਨੂੰ ਆਪਣੇ ਉਹਨਾਂ ਸ਼ਾਗਿਰਦਾਂ ਤੇ ਬੜਾ ਮਾਣ ਸੀ ਜਿਹੜੇ ਕਾਰ ਵਿੱਚ ਬੈਠੇ ਛੂੰ ਕਰਕੇ ਕੋਲੋਂ ਦੀ ਲੰਘ ਜਾਂਦੇ। ਮਾਸਟਰ ਜੀ ਆਪਣੇ ਦਿਲ ਵਿੱਚ ਆਖਦੇ, ਕੀ ਹੋਇਆ ਜੇ ਉਹ ਮੈਨੂੰ ਨਹੀਂ ਸਿਆਣਦੇ ਪਛਾਣ ਕਰਦੇ। ਹੈਨ ਤੇ ਮੇਰੇ ਸ਼ਾਗਿਰਦ, ਉਹਨਾਂ ਨੂੰ ਉਹ ਵੇਲੇ ਯਾਦ ਸਨ
ਜਦ ਇਹਨਾਂ ਸ਼ਾਗਿਰਦਾਂ ਦੀਆਂ ਮਾਵਾਂ ਮੁੰਡਿਆਂ ਦੀ ਬਾਂਹ ਫੜੀ ਆਂਦੀਆਂ ਤੇ ਬਿਨਤੀ ਕਰਕੇ ਆਖਦੀਆਂ, ਦਰਖਾਸਤ, ਇਲਤਜਾ, ਮਿੰਨਤ ਕਰਕੇ ਆਖਦੀਆਂ, ਮਾਸਟਰ ਜੀ ਮੈਂ ਬੜੀ ਗਰੀਬ ਨਹੀਂ ਆ, ਬਹੁਤਾ ਦੇ ਨਹੀਂ ਸਕਦੀ, ਆਪਣੇ ਇਲਮ ਦੀ ਖੈਰਾਤ ਇਹਨੂੰ ਸਕੂਲ ਵਿੱਚ ਚੱਲਣ ਜੋਗਾ ਕਰ ਦਿਓ। ਮਾਸਟਰ ਜੀ ਨੂੰ ਉਸ ਵੇਲੇ ਇੰਝ ਲੱਗਦਾ ਜਿਵੇਂ ਸਮੇਂ ਤੇ ਉਹਨਾਂ ਦਾ ਹੱਥ ਤੇ ਸਮਾਂ ਵੇਲਾ। ਉਹਨਾਂ 2 ਰੁਪਏ ਮਹੀਨਾ ਲੈ ਕੇ ਵੀ ਪੜ੍ਹਾਇਆ ਤੇ ਬੜਾ ਚਿਰ 5 ਲੈਂਦੇ ਰਹੇ। ਹੁਣ 20 ਰੁਪਏ ਮਾਹਵਾਰ ਫੀ ਬੱਚਾ ਲੈਂਦੇ ਨੇ। ਇੱਕ ਬੱਚੇ ਦੀ ਫੀਸ 20 ਰੁਪਏ। ਮਾਸ਼ਾਅੱਲਾ, ਤਰੱਕੀ ਤੇ ਬਥੇਰੀ ਕੀਤੀ, ਪਰ ਡੇਰਾ ਜਿੱਥੇ ਸੀ ਉੱਥੇ ਹੀ ਰਿਹਾ। ਕੋਠੜੀ ਵੀ ਉਹ ਰਹੀ ਜਿਸ ਦੇ ਵਿੱਚ ਇੱਕ ਮੰਜੀ ਡਾਹ ਕੇ ਥੋੜੀ ਜਿਹੀ ਥਾਂ ਬਚਦੀ ਸੀ, ਜਿੱਥੇ ਮੀਂਹ ਪਾਣੀ ਦੇ ਦਿਨਾਂ ਵਿੱਚ ਅੰਗੀਠੀ ਰੱਖ ਕੇ ਰੋਟੀ ਹਾਂਡੀ ਕਰ ਲੈਂਦੇ ਸਨ। ਯਾਨੀ ਮਾਲੀ ਤੌਰ ਤੇ ਉਹ ਇੰਨੇ ਮਿਸਫਿਟ ਨੇ ਇਸ ਸੁਸਾਇਟੀ ਦੇ ਵਿੱਚ ਕਿ ਉਹਨਾਂ ਨੇ ਵਿਆਹ ਵੀ ਨਹੀਂ ਉਹਨਾਂ ਦਾ ਹੋ ਸਕਿਆ ਤੇ ਉਹਨਾਂ ਕੋਲ ਖਾਣ ਪਕਾਉਣ ਦੀ ਜ਼ਰੂਰੀਅਤ ਜ਼ਿੰਦਗੀ ਵੀ ਬਹੁਤ ਮਾਮੂਲੀ ਜੀਆਂ ਨੇ। ਲੁੰਡੇ ਮਿਸਤਰੀ ਦਾ ਪੁੱਤ ਅਨਾਇਤ ਮਾਸਟਰ ਜੀ ਨੂੰ ਕਦੇ ਨਹੀਂ ਭੁੱਲ ਸਕਦਾ। ਕੜਾਕੇ ਦੀ ਠੰਡ, ਬਹੁਤ ਤੇਜ਼ ਠੰਡ, ਸ਼ਿੱਦਤ। ਅਨਾਇਤ ਦੇ ਹੱਥ ਪੈਰ ਫਟੇ ਹੋਏ, ਨਲੀ ਚੌਂਦੀ, ਕਲਾ ਕੁਰਤਾ ਪਜਾਮਾ, ਪੈਰੋਂ ਨੰਗਾ ਹੁਰ ਹੁਰ ਕਰਦਾ। ਤਰਕਾਲਾਂ ਵੇਲੇ ਮਾਸਟਰ ਜੀ ਦੀ ਅੰਗੀਠੀ ਕੋਲ ਹੱਥ ਪਸਾਰ ਕੇ ਬਹਿ ਜਾਂਦਾ। ਇੱਕ ਦਿਨ ਮਾਸਟਰ ਜੀ ਨੇ ਪੁੱਛਿਆ, ਅਨਾਇਤ, ਉਹ ਤੈਨੂੰ ਪੜ੍ਹਨ ਦਾ ਸ਼ੌਕ ਨਹੀਂ, ਖੇਡਣ ਦਾ ਹੈ, ਪੜ੍ਹਿਆ ਕਰ। ਪੜ੍ਹ ਲਾਂਗਾ ਤਾਂ ਕੀ ਕਰਾਂਗਾ ਮਾਸਟਰ ਜੀ, ਗੌਰ ਨਾਲ ਵਾਕਿਆ ਸੁਣਨਾ। ਉਹ ਕਮਲਿਆ, ਬੰਦਾ ਬਣ ਜਾਏਗਾ। ਓਏ ਬੰਦਾ ਤੇ ਮੈਂ ਹੁਣ ਵੀ ਹਾਂ, ਮੇਰਾ ਮਤਲਬ ਹੈ ਵੱਡਾ ਆਦਮੀ ਬਣ ਜਾਏਗਾ। ਤੁਸੀਂ ਤੇ ਵੱਡੇ ਆਦਮੀ ਨਹੀਂ ਬਣੇ। ਸਾਡੇ ਮੁਆਸ਼ਰੇ ਦੇ ਵਿੱਚ ਵੱਡੇ ਆਦਮੀ ਬਣਨ ਦੀ ਜਾਂ ਵੱਡੇ ਆਦਮੀ ਦੀ ਪਛਾਣ ਹੈ ਜਿਹਦੇ ਕੋਲ ਰੇਂਜ ਰੋਵਰ ਹੈ, ਲੈਂਡ ਕਰੂਜ਼ਰ ਹੈ, ਰੁਪਇਆ ਪੈਸਾ ਹੈ, ਕੋਠੀਆਂ ਨੇ, ਬੰਗਲੇ ਨੇ, ਉਹ ਅਮੀਰ ਹੈ, ਉਹ ਵੱਡਾ ਹੈ। ਫਿਰ ਮੈਂ ਕੀ ਆਣਾ, ਤੁਸੀਂ ਮਾਸਟਰ ਜੀ ਹੋ ਬਸ। ਮਾਸਟਰ ਜੀ ਚੁੱਪ ਚੁਪੀਤੇ ਰਹਿ ਗਏ। ਬਿਨਾਂ ਲੋੜ ਦੇ ਹਾਂਡੀ ਦਾ ਢੱਕਣਾ ਚੁੱਕਿਆ। ਦਾਲ ਨੂੰ ਉਬਾਲ ਨਹੀਂ ਸੀ ਆ ਰਿਹਾ, ਪਰ ਉਹਨਾਂ ਨੂੰ ਲੱਗਿਆ ਮਤਾਂ ਉਬਾਲ ਆ ਰਿਹਾ, ਸ਼ਾਇਦ ਉਬਾਲ। ਫਿਰ ਵੇਖਦਿਆਂ ਅਨਾਇਤ ਜਵਾਨ ਹੋ ਗਿਆ। ਪਤਾ ਲੱਗਾ ਪਈ ਕਿਸੇ ਇਲਾਕੇ ਵਿੱਚ ਕਬਾੜੀਏ ਦਾ ਕਾਰੋਬਾਰ ਕਰਦਾ ਹੈ ਤੇ ਲੰਮਾ ਮਾਲ ਬਣਾਉਂਦਾ, ਚੋਖਾ ਮਾਲ ਬਣਾਉਂਦਾ, ਚੰਗੇ ਪੈਸੇ ਕਮਾਉਂਦਾ ਹੈ। ਹੁਣ ਅਨਾਇਤ ਦੀ ਮਾਂ ਕਦੇ ਕਦੇ ਇੱਧਰੋਂ ਲੰਘਦੀ ਤੇ ਪਲ ਕੋਲੀ ਅਜਕ ਕੇ ਓਪਰੇ ਜੇ ਜੀ ਨਾਲ ਪੁੱਛਦੀ, ਥੋੜੀ ਦੇਰ ਰੁਕ ਕੇ ਐਵੇਂ ਪੁੱਛ, ਕੀ ਹਾਲ ਹੈ ਮਾਸਟਰ ਜੀ, ਰਾਜ਼ੀ ਹੋ? ਅਨਾਇਤ ਦੀ ਮਾਂ ਪਹਿਲੇ ਨਾਲੋਂ ਜਵਾਨ ਤੇ ਸੋਹਣੀ ਹੋ ਗਈ। ਪੈਸਾ ਇਨਸਾਨ ਨੂੰ ਬੁੱਢਾ ਨਹੀਂ ਹੋਣ ਦਿੰਦਾ। ਕਹਿੰਦੇ ਨੇ ਕਿ ਪੈਸਾ ਇਨਸਾਨ ਨੂੰ ਖੁਸ਼ੀ ਨਹੀਂ ਦੇ ਸਕਦਾ, ਪਰ ਇਨਸਾਨ ਨੂੰ ਉਸ ਥਾਂ ਤੇ ਜ਼ਰੂਰ ਅਪੜਾ ਦਿੰਦਾ ਹੈ ਜਿੱਥੋਂ ਖੁਸ਼ੀ ਮਿਲ ਜਾਂਦੀ। ਉਸ ਦੀ ਚਾਲ ਵਿੱਚ ਇਤਮਾਦ ਹੈ ਜਿਹੜਾ ਮਾਸਟਰ ਜੀ ਨੂੰ ਹੱਥ ਵਿੱਚ ਸੋਟੀ ਫੜ ਕੇ ਵੀ ਨਹੀਂ ਮਿਲਿਆ, ਕਿਉਂਕਿ ਉਹਨਾਂ ਕੋਲ ਕੋਈ ਨੋਟਾਂ ਦੀ ਥੱਦੀ ਨਹੀਂ ਸੀ। ਇੱਕ ਦਿਨ ਰਾਜੋ ਆਪਣੇ ਸਭ ਤੋਂ ਨਿੱਕੇ 8ਵੇਂ ਪੁੱਤਰ ਦੀ ਬਾਂਹ ਫੜੀ ਆਈ ਤੇ ਮਾਸਟਰ ਜੀ ਦੇ ਸਾਹਮਣੇ ਆਕੜ ਕੇ ਖਲੋ ਗਈ। ਇੱਕ ਅਨਪੜ੍ਹ ਜਿਹੜੀ ਹੈ ਉਹ ਆਕੜ ਕੇ ਖਲੋ ਗਈ। ਅੱਜ ਉਸ ਦੀ ਆਕੜ ਪਹਿਲੇ ਨਾਲੋਂ ਵੱਧ ਸੀ। ਲਓ ਫਿਰ ਮਾਸਟਰ ਜੀ, ਕੀ ਯਾਦ ਕਰੋਗੇ? ਜਿਵੇਂ ਅਹਿਸਾਨ ਕਰ ਰਹੀ ਹੈ। ਅਸਾਂ ਆਪਣਾ ਅਖੀਰੀ ਬਾਲ ਵੀ ਤੁਹਾਡੇ ਕੋਲ ਹੀ ਬਾ ਕੇ ਪੜ੍ਹਾਉਣਾ ਹੈ। ਸਕੂਲਾਂ ਦੇ ਮਾਸਟਰ ਅੱਗ ਲੱਗਣੇ ਕੁਝ ਨਹੀਂ ਸਿਖਾਉਂਦੇ। ਇੱਥੇ ਅਗਰ ਕਾਲਜਾਂ ਵੀ ਲਿਖ ਦਿਓ ਤੇ ਕੋਈ ਹਰਜ ਨਹੀਂ ਹੈ। ਕਾਲਜਾਂ ਦੇ ਮਾਸਟਰ ਅੱਗ ਲੱਗਣੇ ਕੁਝ ਨਹੀਂ ਸਿਖਾਉਂਦੇ। ਮਾਸਟਰ ਜੀ, ਮੈਂ ਚਾਹੁੰਦੀ ਹਾਂ ਮੁੰਡੇ ਨੂੰ ਹਰਫ ਚੁੱਕਣੇ ਆ ਜਾਣ, ਲਫ਼ਜ਼ ਪੜ੍ਹਨਾ ਸਿੱਖ ਜਾਵੇ, ਬਾਹਰ ਜਾ ਕੇ ਸੌਖਾ ਰਹੇਗਾ। ਖੈਰੀ, ਵੱਡੇ ਦੋਵੇਂ ਤੁਹਾਡੇ ਸ਼ਾਗਿਰਦ ਬਾਹਰ ਨੇ, ਹਰੇ ਕੀ ਕੁਝ ਘੱਲੀ ਜਾਂਦੇ ਨੇ, ਮੈਨੂੰ ਤੇ ਉਤਰੇ ਨਾਂ ਵੀ ਨਹੀਂ ਆਉਂਦੇ। ਕਲਰ ਟੈਲੀਵਿਜ਼ਨ, VCR, ਟੇਪ ਰਿਕਾਰਡਰ, ਬਾਲਾਂ ਦੇ ਬੋਲਣ ਵਾਲੇ ਖਿਡੌਣੇ, ਸੀਟੀ ਵਾਲੀਆਂ ਜੁੱਤੀਆਂ, ਸੀਤੇ ਸਵਾਏ ਕੱਪੜੇ, ਠੰਡੀ ਅਲਮਾਰੀ ਫਰਿੱਜ ਨੂੰ ਆਖਦੇ ਨੇ। ਮਾਸਟਰ ਜੀ ਨੇ ਅੱਖਾਂ ਚੁੱਕ ਕੇ ਤੱਕਿਆ। ਰਾਜੋ ਨੇ ਅੱਜ ਬੜੇ ਸੋਹਣੇ ਨਵੇਂ ਕੱਪੜੇ ਪਾਏ ਹੋਏ ਸਨ। ਲੋਕੀ ਤੁਹਾਨੂੰ 20 ਦਿੰਦੇ ਨੇ, ਮੈਂ ਤੁਹਾਨੂੰ 30 ਦੇਵਾਂਗੀ, ਥੋੜ ਕੋਈ ਨਹੀਂ, ਯਾਨੀ ਪੈਸੇ ਬੇਤਹਾਸ਼ਾ। ਮਾਸਟਰ ਜੀ ਰਾਜੋ ਦੇ ਛੋਟੇ ਪੁੱਤਰ ਨੂੰ ਪੜ੍ਹਾਉਂਦੇ ਰਹੇ। 6 ਮਹੀਨੇ ਹੋ ਗਏ, ਸਾਲ ਲੰਘ ਗਿਆ। ਇਸ ਸਾਲ ਦੇ ਵਿੱਚ ਰਾਜੋ 4-5 ਵਾਰੀ ਪੈਸੇ ਦਿੱਤੇ, ਉਹ ਵੀ ਤੋੜ ਕੇ। ਨਾਲ ਇਹ ਵੀ ਆਖਿਆ, ਮੁੰਡੇ ਨੂੰ ਥੋ ਲੇਖਾ ਤੇ ਆਇਆ ਨਹੀਂ, ਜ਼ਰਾ ਵੀ ਨਹੀਂ ਲਿਖਣਾ ਪੜ੍ਹਨਾ ਆਇਆ, ਕੋਈ ਹਿਸਾਬ ਕਿਤਾਬ ਨਹੀਂ ਕਰਤਾ, ਕੋਈ ਲਿਖਣਾ ਪੜ੍ਹਨਾ ਨਹੀਂ। ਪਰ ਮੈਂ ਖਿਆਲ ਕਰਨੀ ਆ ਤੁਸੀਂ ਪੁਰਾਣੇ ਹੋ, ਪਿਛਲੀ ਪੜ੍ਹਾਈ ਲਈ ਤੁਸੀਂ ਠੀਕ ਹੋ। ਮਾਸਟਰ ਜੀ ਜਦੋਂ ਪੂਰੇ ਪੈਸਿਆਂ ਦਾ ਮੁਤਾਲਬਾ ਕੀਤਾ, ਰਾਜੋ ਆਖਿਆ,
ਮਾਸਟਰ ਜੀ ਅਸੀਂ ਕਿਧਰੇ ਨਸੇ ਜਾਂਦੇ ਹਾਂ। ਮੈਂ ਆਪਣੇ ਵੱਡੇ ਮੁੰਡੇ ਨੂੰ ਸੁਨੇਹਾ ਘੱਲਿਆ। ਸੁਨੇਹਾ ਪੈਗਾਮ ਨੂੰ, ਮੈਸੇਜ ਨੂੰ ਆਖਦੇ ਨੇ। ਆਂਦਾ ਹੋਇਆ ਮਾਸਟਰ ਜੀ ਲਈ ਘੜੀ ਲਿਆਈ, ਤੇ ਨਾਲੇ ਮਾਸਟਰ ਜੀ ਰਫੀਕ ਸ਼ਫੀਕ ਹਰ ਵਾਰੀ ਟੇਪ ਵਿੱਚ ਤੁਹਾਨੂੰ ਸਲਾਮ ਕਰਦੇ ਨੇ। ਰੱਬ ਦੀ ਸਹੁੰ ਹੁਣ ਤੇ ਪੜ੍ਹਨ ਲਿਖਣ ਦੀ ਲੋੜ ਹੀ ਨਹੀਂ ਰਹੀ। ਹੈਂ, ਸਲਾਮ ਕਰਦੇ ਨੇ ਟੇਪ ਕਰਕੇ? ਦੋਵਾਂ ਨੂੰ ਮੇਰੇ ਵੱਲੋਂ ਪਿਆਰ ਆਖੀ, ਨਾਲੇ ਆਖੀ ਆਵਣ ਤੇ ਮਿਲਣ। ਮਾਸਟਰ ਜੀ ਲਈ ਟੇਪ ਵਾਲੀ ਗੱਲ ਨਵੀਂ ਤੇ ਅਚਰਜ ਸੀ, ਹੈਰਾਨ ਕਰ ਦੇਣ ਵਾਲੀ। ਰਾਜੋ ਠੀਕ ਆਖਦੀ ਸੀ, ਹੁਣ ਪੜ੍ਹਨ ਲਿਖਣ ਦੀ ਕੀ ਲੋੜ ਏ? ਮਾਸਟਰ ਜੀ ਨੇ ਆਪਣੇ ਮਨ ਹੀ ਮਨ ਵਿੱਚ ਸੋਚਿਆ ਸੀ ਕਿ ਪੜ੍ਹਾਈ ਨੇ ਉਹਨੂੰ ਕੁਝ ਨਹੀਂ ਦਿੱਤਾ। ਪਰ ਮਾਸਟਰ ਜੀ ਬੜੇ ਖਲੂਸ ਨਾਲ ਰਾਜੋ ਦੇ ਪੁੱਤਰ ਤੇ ਦੂਜੇ ਮੁੰਡਿਆਂ ਨੂੰ ਪਿਛਲੀ ਪੜ੍ਹਾਈ ਕਰਵਾਉਂਦੇ ਰਹੇ, ਜਿਵੇਂ ਅੱਗੇ ਕਰਵਾਉਂਦੇ ਸਨ। ਜਦੋਂ ਦਾ ਬਾਹਰ ਜਾਣ ਆਉਣ ਦਾ ਕੰਮ ਸ਼ੁਰੂ ਹੋਇਆ ਹੈ, ਮਾਸਟਰ ਜੀ ਨੂੰ ਦੁਨੀਆ ਦੇ ਦੀਦਿਆਂ ਵਿੱਚ ਸੋਕਾ ਦਿਸਦਾ ਹੈ। ਦੀਦੇ ਅੱਖ, ਸੋਕਾ ਖੁਸ਼ਕੀ, ਯਾਨੀ ਕੋਈ ਮੋਹ ਪਿਆਰ ਮੁਹੱਬਤ ਚਾਹਤ ਉਲਫਤ ਨਹੀਂ ਹੈ। ਐਨ ਸ਼ਾਗਿਰਦਾਂ ਨੂੰ ਤਰੱਕੀ ਕੀਤਿਆਂ ਵੇਖ ਕੇ ਉਹਨਾਂ ਦਾ ਜੀ ਖੁਸ਼ ਹੁੰਦਾ ਸੀ, ਪਰ ਹੁਣ ਪੈਰਾਂ ਥੱਲਿਓਂ ਜਿਵੇਂ ਕੋਈ ਪੌੜੀ ਖਿੱਚ ਰਿਹਾ ਹੋਏ। ਰੋਜ਼ ਵਾਂਗ ਉਸ ਦਿਨ ਵੀ ਉਹ ਪੀੜੀ ਡਾਹ ਕੇ ਸ਼ਾਗਿਰਦਾਂ ਦੀ ਕਿਤਾਰ ਦੇ ਸਾਹਮਣੇ ਬੈਠੇ ਰੋਹਬਦਾਰ ਆਵਾਜ਼ ਨਾਲ ਸਬਕ ਰਟਾ ਰਹੇ ਸਨ। ਗਰਮੀਆਂ ਦਾ ਲੋਢਾ ਵੇਲਾ ਸੀ, ਅਸਰ ਦੇ ਟਾਈਮ ਦਾ। ਹੌਲੀ ਹੌਲੀ ਤਰਕਾਲਾਂ ਵੱਲ ਵੱਧ ਰਿਹਾ ਸੀ। ਤਰਕਾਲਾਂ ਯਾਨੀ ਸ਼ਾਮ ਵੇਲੇ, ਕਿ ਕਿਸੇ ਐਨ ਸਿਰ ਤੇ, ਬਿਲਕੁਲ ਸਿਰ ਤੇ ਖਲੋ ਕੇ ਮੁੱਕੇ ਦੀ ਤਰ੍ਹਾਂ ਬੜੀ ਤੇਜ਼ ਨਾਲ ਸਲਾਮ ਮਾਰਿਆ। ਉਹਨਾਂ ਦਾ ਕਮਜ਼ੋਰ ਦਿਲ ਕੰਬ ਗਿਆ। ਆਵਣ ਵਾਲੇ ਆਪਣਾ ਤਾਰਫ ਕਰਾਇਆ। ਮਾਸਟਰ ਜੀ ਮੈਂ ਰਫੀਕ ਹਾਂ। ਪਛਾਤਾ ਨਹੀਂ? ਪਛਾਣਿਆ ਨਹੀਂ? ਉਹ ਮੈਂ ਤੁਹਾਨੂੰ ਆਂਦੇ ਹੀ ਪਛਾਣ ਲਿਆ, ਤੁਸੀਂ ਉਵੇਂ ਦੇ ਉਵੇਂ ਹੀ। ਹਾਂ ਮੈਂ ਉਵੇਂ ਦਾ ਉਵੇਂ ਹੀ ਹਾਂ। ਤੂੰ ਬਾਹਰੋਂ ਕਦੋਂ ਆਏ? ਮਾਲੀ ਤੌਰ ਤੇ ਵੀ, ਜਿਸਮਾਨੀ ਤੌਰ ਤੇ ਵੀ, ਜ਼ਹਿਨੀ ਤੌਰ ਤੇ ਵੀ ਇੱਕ ਸ਼ਰੀਫ ਇਨਸਾਨ, ਇੱਕ ਆਲਮ ਇਨਸਾਨ ਆਪਣੇ ਥਾਂ ਤੇ ਖਲੋਤਾ ਹੈ, ਜਦ ਕਿ ਇੱਕ ਰਾਜੋ ਸਫਾਈ ਕਰਨ ਵਾਲੇ ਦਾ ਉਹ ਕਰੋੜਪਤੀ ਲੱਖਪਤੀ ਸਿਰਫ ਪੈਸੇ ਦੀ ਹਵਸ ਦੇ ਪਿੱਛੇ ਉਹ ਬਣ ਗਿਆ ਹੈ। 5-6 ਦਿਹਾੜੇ ਹੋਏ ਨੇ ਇੱਥੋਂ ਲੰਘਿਆ ਤੇ ਨਜ਼ਰ ਪਈ, ਦੱਸੋ ਹੋਰ ਕੀ ਹਾਲ ਏ? ਔਰ ਇਹਦੇ ਵਿੱਚ ਪੈਸਾ ਕਮਾਇਆ ਜਾਇਜ਼ ਜਾਂ ਨਾਜਾਇਜ਼ ਤਰੀਕੇ ਨਾਲ ਨਹੀਂ, ਸਿਰਫ ਪੈਸੇ ਦੀ ਤਲਬ, ਪੈਸੇ ਦੀ ਹਵਸ। ਤੂੰ ਆਪਣਾ ਦੱਸ। ਐਸ਼ ਕਰਨੇ ਆ ਮਾਸਟਰ ਜੀ। ਅੱਛਾ ਮੈਂ ਚੱਲਣਾ, ਕਿਸੇ ਨੂੰ ਟਾਈਮ ਦਿੱਤਾ ਹੋਇਆ ਹੈ। ਰਫੀਕ ਗੁੱਟ ਤੇ ਲੱਗੀ ਹੋਈ ਡਿਜੀਟਲ ਘੜੀ ਵੱਲ ਵੇਖਦਾ ਤੱਕਦਾ ਟੁਰ ਪਿਆ। ਉਹ ਟੁਰ ਗਿਆ ਤੇ ਮਾਸਟਰ ਜੀ ਨੂੰ ਉਸ ਘੜੀ ਦਾ ਖਿਆਲ ਆਇਆ ਜਿਸ ਦਾ ਲਾਰਾ ਰਾਜੋ ਸਾਲ ਭਰ ਤੋਂ ਲਾ ਰਹੀ ਸੀ। ਪੂਰੀ ਟਿਊਸ਼ਨ ਫੀਸ ਵੀ ਨਹੀਂ ਸੀ ਦਿੰਦੀ। ਅੱਜ ਵੀ ਮਾਸਟਰ ਜੀ ਦਾ ਦਿਲ ਅੰਨੇ ਖਾਲੀ ਖੂਹ ਵਿੱਚ ਡਿੱਗ ਪਿਆ। ਖਾਲੀ ਖੂਹ ਵਿੱਚੋਂ ਇੱਕ ਗੂੰਜ ਸੁਣਾਈ ਦਿੰਦੀ ਸੀ, ਕੀ ਏ ਇਹ ਸਭ, ਕੀ ਏ? ਅੱਜ ਦੀ ਸ਼ਾਮ ਉਹਨਾਂ ਨੂੰ ਸਾਰੀਆਂ ਪਿਛਲੀਆਂ ਪੜ੍ਹਾਈਆਂ ਵਿਸਰਦੀਆਂ ਭੁੱਲਦੀਆਂ ਹੋਈਆਂ ਲੱਗ ਰਹੀਆਂ ਸਨ। ਫਿਰ ਉਹਨਾਂ ਆਪਣੇ ਵੱਲੋਂ ਧਿਆਨ ਹਟਾ ਕੇ ਰਟਾਣਾ ਸ਼ੁਰੂ ਕਰ ਦਿੱਤਾ। ਅਲਿਫ ਜ਼ਬਰ ਬੇ ਅਬ, ਤੇ ਜ਼ਬਰ ਬੇ ਤਬ, ਰੇ ਜ਼ਬਰ ਬੇ ਰਬ, ਲਾਮ ਜ਼ਬਰ ਬੇ ਲਬ। ਕਿਸੇ ਸ਼ਲੁੰਗੜੇ ਜੇ ਸ਼ਾਗਿਰਦ ਹੋਕਾ ਲਾ ਕੇ ਆਖਿਆ, ਸ਼ਲੁੰਗੜਾ ਸ਼ਰਾਰਤੀ ਜਿਹਾ ਹੋਕਾ, ਉੱਚੀ ਆਵਾਜ਼ ਲਾਣਾ। ਲਾਮ ਜ਼ਬਰ ਬੇ ਲਬ, ਲਬ ਨਹੀਂ ਉਹ ਲਬ, ਲਬ ਯਾਨੀ ਹੋਣ। ਮਾਸਟਰ ਜੀ ਨੇ ਸਹੀ ਕਰਾਇਆ। ਨਹੀਂ ਮਾਸਟਰ ਜੀ, ਅਬ ਤਬ ਰੱਬ ਲਬ, ਯਾਨੀ ਇਹ ਤੰਜ਼ ਕੀਤੀ ਸੀ ਕਿ ਤੂੰ ਲੱਭ, ਹੁਣ ਲੱਭਦਾ ਰਹਿ, ਤਲਾਸ਼ ਕਰਦਾ ਰਹਿ। ਸਾਰੇ ਬਾਲਾਂ ਇਕੱਠੇ ਹੋ ਕੇ ਰੌਲਾ ਪਾ ਦਿੱਤਾ। ਸਾਰੇ ਬਾਲਾਂ ਇਕੱਠੇ ਰੌਲਾ ਪਾ ਦਿੱਤਾ। ਐਸੀ ਫਰਖਾਂਦਾ ਲੋਧੀ ਹੋਰਾਂ ਦੀ ਕਹਾਣੀ ਪਿਛਲੀ